ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ। ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਅੱਜ 27 ਮਾਰਚ ਦਿਨ ਐਤਵਾਰ ਦਾ ਦਿਨ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਜੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਾਕਿਸਤਾਨ ਦੀ ਜਾਂਚ ਟੀਮ ਭਾਰਤ ਵਿੱਚ ਪਹੁੰਚੀ ਆ ਜਿਹੜੀ ਪਠਾਨਕੋਟ ਹਮਲੇ ਨੂੰ ਲੈ ਕੇ। ਇਹ ਪਹਿਲੀ ਵਾਰੀ ਹੋ ਰਿਹਾ ਕਿ ਅੱਤਵਾਦੀ ਹਮਲੇ ਤੋਂ ਬਾਅਦ ਜਿਹੜੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਕੁਝ ਕਦਮ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ, ਚਾਹੇ ਉੱਥੇ ਉਹ FIR ਦਰਜ ਕਰਨ ਵਾਲੀ ਗੱਲ ਹੋਵੇ, ਚਾਹੇ ਫਿਰ ਇਹ ਜਿਹੜੀ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ JIT ਇਹ ਬਣਾਉਣ ਵਾਲੀ ਜਿਹੜੀ ਇਹਦੀ ਉਹ ਗੱਲ ਹੋਵੇ। ਸੋ ਜਿਹੜਾ ਜੀ ਪਾਕਿਸਤਾਨ ਦੀ ਇਹ ਟੀਮ ਜਿਹਨੂੰ ਵੀਜ਼ਾ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਗਿਆ ਸੀਗਾ ਜੀ, ਇਹ ਭਾਰਤ ਪਹੁੰਚ ਗਈ ਹੋਈ ਹੈ ਔਰ ਭਾਰਤ ਆ ਕੇ ਇਹਦੀ ਜਿਹੜਾ ਅੱਜ ਹੈ ਜੀ ਉਹ ਬਕਾਇਦਾ ਤੌਰ ਦੇ ਉੱਤੇ ਕਾਰਵਾਈ ਜਿਹੜੀ ਇਹਦੀ ਉਹ ਸ਼ੁਰੂ ਹੋਊਗੀ। ਇਹਦੇ ਵਿੱਚ ISI ਦਾ ਅਧਿਕਾਰੀ ਵੀ ਇੱਕ ਜਿਹੜਾ ਜੀ ਉਹ ਸ਼ਾਮਲ ਹੈ ਔਰ ਜਿਨ੍ਹਾਂ ਜਿਹੜੇ ਚਸ਼ਮਦੀਦ ਨੇ ਖਾਸ ਤੌਰ ਦੇ ਉੱਤੇ ਉਹਨਾਂ ਗਵਾਹਾਂ ਦੇ ਨਾਲ ਇਹ ਜਿਹੜੀ ਇਹਦੀ ਉਹ ਮੁਲਾਕਾਤ ਕਰੂਗੀ। ਇਹ ਸਮਝਿਆ ਜਾ ਰਿਹਾ ਕਿ ਸਲਵਿੰਦਰ ਸਿੰਘ ਜਿਹੜਾ ਕਿ ਚਰਚਿਤ ਰਿਹਾ ਜੀ, ਲੰਮੀ ਚੌੜੀ ਉਹਦੇ ਤੋਂ ਪੁੱਛਗਿੱਛ ਜਿਹੜੀ ਉਹ NIA ਨੇ ਕੀਤੀ ਸੀਗੀ। ਉਦੋਂ ਬਾਅਦ ਉਹਨੂੰ ਜਿਵੇਂ ਕਲੀਨ ਚਿੱਟ ਦੇ ਦਿੱਤੀ ਗਈ, ਉਹ ਆਪਣੀ ਨੌਕਰੀ ਦੇ ਉੱਤੇ ਹਾਜ਼ਰ ਹੋ ਗਿਆ, ਕੁਝ ਦੱਸਿਆ ਨਹੀਂ NIA ਨੇ ਕੀ ਹੋਇਆ। ਪਿਛਲੇ 3 ਦਿਨ ਤੋਂ ਉਹਦੇ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਇਹਦੀ ਫੇਰ ਕੀਤੀ ਗਈ ਆ। ਜਿਹੜੇ ਉਹਦੇ ਸੰਗੀ ਸਾਥੀ ਸਨ ਉਹਨਾਂ ਤੋਂ ਵੀ ਮੁਲਾਕਾਤ ਕਰਕੇ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਗਈ ਆ। ਇਹ ਸਮਝਿਆ ਜਾ ਰਿਹਾ ਕਿ NIA ਜਿਹੜੀ ਇਹਦੀ ਉਹਨੇ ਕੁਝ ਹਦਾਇਤਾਂ ਸਲਵਿੰਦਰ ਸਿੰਘ ਨੂੰ ਇਸ ਪੁੱਛਗਿੱਛ ਤੋਂ ਬਾਅਦ ਦਿੱਤੀਆਂ ਨੇ ਕਿ ਜਿਹੜੀ JIT ਆਈ ਹੈ ਟੀਮ, ਉਹਨੂੰ ਕੀ ਕੁਝ ਸਲਵਿੰਦਰ ਸਿੰਘ ਨੇ ਦੱਸਣਾ ਤੇ ਕੀ ਕੁਝ ਉਹਨੂੰ ਨਹੀਂ ਦੱਸਣਾ। ਜਿਹੜਾ 에ਅਰਬੇਸ ਸੀਗਾ ਜੀ ਉਹਦੇ ਅੰਦਰ ਜਾਣ ਦੀ ਤਾਂ ਪਰਮਿਸ਼ਨ ਜਿਹੜੀ ਆ ਨਹੀਂ ਹੋਊਗੀ ਇਸ ਜੁਆਇੰਟ ਇਨਵੈਸਟੀਗੇਸ਼ਨ ਟੀਮ ਨੂੰ, ਪਰ ਕਿੰਨਾ ਤੋਂ ਪੁੱਛਗਿੱਛ ਕਰਦੀ ਆ, ਕਿੰਨੇ ਬੰਦਿਆਂ ਦੇ ਨਾਲ ਉਹਦੀ ਮੁਲਾਕਾਤ ਰਹਿੰਦੀ ਆ, ਉਦੋਂ ਬਾਅਦ ਪਾਕਿਸਤਾਨ ਜਿਹੜਾ ਜੀ ਇਸ ਮਸਲੇ ਦੇ ਉੱਤੇ ਕੀ ਕਰਦਾ, ਇਹਦੇ ਸਭ ਦੇ ਉੱਤੇ ਨਿਗਾਹਾਂ ਜਿਹੜੀਆਂ ਜੀ ਉਹ ਲੱਗੀਆਂ ਰਹਿਣਗੀਆਂ। ਅੰਤਰਰਾਸ਼ਟਰੀ ਦਬਾਓ ਜਿਹੜਾ ਜੀ ਉਹਦੇ ਤਹਿਤ ਪਾਕਿਸਤਾਨ ਨੇ ਇਹ ਜਿਹੜਾ ਜੀ ਸਟੈਪ ਲਿਆ, ਜਿਹਨੂੰ ਨਿਰਸੰਦੇਹ ਹਾਲ ਦੀ ਘੜੀ ਵਧੀਆ ਜਿਹੜਾ ਜੀ ਉਹ ਕਿਹਾ ਜਾਣਾ ਚਾਹੀਦਾ, ਕਿਉਂਕਿ ਅੱਤਵਾਦ ਜਿਹੜਾ ਜੀ ਉਹਦੇ ਤੋਂ ਪਾਕਿਸਤਾਨ ਵੀ ਇਸ ਵੇਲੇ ਬਹੁਤ ਬੁਰੇ ਤਰੀਕੇ ਦੇ ਨਾਲ ਪੀੜਤ ਹੈ ਤੇ ਆਮ ਲੋਕ ਜਿਹੜੇ ਨੇ ਉੱਥੇ ਮੌਤ ਦੇ ਮੂੰਹ ਪੈ ਰਹੇ ਨੇ। ਜਿਵੇਂ ਲੇਟੈਸਟ ਉੱਥੇ ਪਾਰਕ ਦੇ ਵਿੱਚ ਫਿਦਾਈਨ ਹਮਲਾ ਫਿਰ ਹੋਇਆ, 70 ਦੇ ਕਰੀਬ ਉੱਥੇ ਮੌਤਾਂ ਜਿਹੜੀਆਂ ਹੋਈਆਂ ਨੇ। ਸੋ ਜੇ ਪਾਕਿਸਤਾਨ ਜਿਹੜਾ ਜੀ ਸੁਹਿਰਦ ਹੋ ਕੇ ਇਹਦੇ ਉੱਤੇ ਕੰਮ ਕਰਦਾ ਤੇ ਦੋਵੇਂ ਮੁਲਕ ਜਿਹੜੇ ਨੇ ਜੀ ਉਹ ਕਿਤੇ ਨਾ ਕਿਤੇ ਕੁਝ ਠੱਲ ਤਾਂ ਪਾ ਸਕਦੇ ਨੇ ਅੱਤਵਾਦ ਨੂੰ। ਜੀ ਬਿਲਕੁਲ, ਬਹੁਤ ਜ਼ਰੂਰੀ ਆ ਇਸ ਮੌਕੇ ਦੇ ਉੱਤੇ। ਅਤੇ ਅਗਲੀ ਗੱਲ ਕਰੀਏ, ਉੱਤਰਾਖੰਡ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ, ਕੀ ਕਾਰਨ ਰਹੇ? ਜਿਹੜੇ ਰਾਵਤ ਸਰਕਾਰ ਜਿਹੜੀ ਘੱਟ ਗਿਣਤੀ ਦੇ ਵਿੱਚ ਆ ਗਈ ਸੀ ਜੀ ਪਿਛਲੇ ਦਿਨਾਂ ਤੋਂ, ਉਹਦੇ ਜਿਹੜੇ ਵਿਧਾਇਕ ਸਨ ਜੀ 9 ਦੇ ਕਰੀਬ, ਉਹਨਾਂ ਨੂੰ ਤੋੜ ਭੰਨ ਲਿਆ ਗਿਆ ਸੀਗਾ। ਖਰੀਦਣ ਦੀਆਂ ਗੱਲਾਂ ਵੀ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ। ਦਿੱਲੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹ ਬਹਿ ਗਏ ਸਨ ਆ ਕੇ BJP ਵਾਲੇ, ਪਰ 28 ਤੱਕ ਜਿਵੇਂ ਸਮਾਂ ਦਿੱਤਾ ਗਿਆ ਸੀਗਾ ਔਰ ਇੱਕ ਦਿਨ ਪਹਿਲਾਂ ਜਿਹੜਾ ਜੀ ਉੱਥੇ ਬਹੁਮਤ ਸਿੱਧ ਕਰਨ ਤੋਂ ਰਾਵਤ ਸਰਕਾਰ ਤੋਂ ਪਹਿਲਾਂ ਕਿ ਬਹੁਮਤ ਉਹ ਸਿੱਧ ਕਰ ਰਹੀ, ਕੇਂਦਰ ਨੇ ਜਿਹੜਾ ਜੀ ਉੱਤਰਾਖੰਡ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਗੂ ਕਰ ਦਿੱਤਾ। ਹੁਕਮਰਾਨ ਧਿਰ ਕਾਂਗਰਸ ਦੇ ਵਿੱਚ ਬਗਾਵਤ ਤੋਂ ਬਾਅਦ ਇਹ ਜਿਹੜਾ ਜੀ ਸੰਵਿਧਾਨਕ ਸੰਕਟ ਖੜਾ ਹੋ ਗਿਆ ਸੀਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਨੇ ਕੇਂਦਰੀ ਵਜ਼ਾਰਤ ਦੀ ਸਿਫਾਰਿਸ਼ ਦੇ ਉੱਤੇ ਹਰੀਸ਼ ਰਾਵਤ ਦੀ ਅਗਵਾਈ ਵਾਲੀ ਜਿਹੜੀ ਕਾਂਗਰਸੀ ਸਰਕਾਰ ਆ ਉਹਨੂੰ ਸੰਵਿਧਾਨ ਦੀ ਧਾਰਾ 356 ਦੇ ਤਹਿਤ ਜਿਹੜਾ ਜੀ ਉਹ ਬਰਖਾਸਤ ਕੀਤਾ ਹੈ। ਕਾਂਗਰਸ ਨੇ ਜਿਹੜਾ ਜੀ ਇਹਨੂੰ ਜਮਹੂਰੀਅਤ ਦਾ ਕਤਲ
ਕਾਲਾ ਦਿਵਸ ਜਿਹੜਾ ਜੀ ਉਹ ਕਰਾਰ ਦਿੱਤਾ। ਉਧਰ ਜਿਹੜੀ ਰਾਵਤ ਦੀ ਇੱਕ CD ਸੀਗੀ ਜਿਹਦੇ ਵਿੱਚ ਖਰੀਦੋ ਫਰੋਖਤ ਦੀ ਗੱਲ ਹੋ ਰਹੀ ਸੀ, ਉਹਦੀ ਫੋਰੈਂਸਿਕ ਰਿਪੋਰਟ ਆ ਗਈ ਹੈ ਜੀ, ਜਿਹਦੇ ਕਰਕੇ ਰਾਵਤ ਇੱਕ ਨਵੀਂ ਮੁਸ਼ਕਲ ਦੇ ਵਿੱਚ ਵੀ ਇਸ ਮਾਮਲੇ 'ਚ ਫਸ ਸਕਦੇ ਨੇ ਕਿ ਉਹ ਕਿਵੇਂ ਵਿਧਾਇਕਾਂ ਦੀ ਜਿਹੜੀ ਹੈ ਜੀ ਉਹ ਖਰੀਦੋ ਫਰੋਖਤ ਕਰ ਰਹੇ ਨੇ। ਆਈ ਥਿੰਕ ਡੈਮੋਕ੍ਰੇਸੀ ਦੇ ਵਿੱਚ ਜਿਹੜੀਆਂ ਨਿਵਾਣਾਂ ਨੂੰ ਛੂਹ ਰਹੀ ਹੈ ਇਸ ਵੇਲੇ ਰਾਜਨੀਤੀ, ਸਿਰਫ ਔਰ ਸਿਰਫ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਵਾਸਤੇ, ਉਹ ਨਿਰਸੰਦੇਹ ਡੈਮੋਕ੍ਰੇਸੀ ਦੇ ਵਾਸਤੇ ਇੱਕ ਬਹੁਤ ਵੱਡਾ ਖਤਰਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਸੱਤਾ ਹਾਸਲ ਕਰਨ ਦੇ ਵਾਸਤੇ ਕਿਵੇਂ ਨੋਟਾਂ ਦੀ ਵਰਤੋਂ ਜਿਹੜੀ ਹੈ ਜੀ ਉਹ ਔਰ ਤਾਕਤ ਦੀ ਵਰਤੋਂ ਹੋ ਰਹੀ ਹੈ। ਜੀ ਜੀ ਬਿਲਕੁਲ ਜੀ, ਕੁਰਸੀ ਦਾ ਮੋਹ ਹੀ ਜਿਹੜਾ ਆ ਐਡਾ ਇਹਨਾਂ ਨੂੰ ਪਿਆ ਹੋਇਆ ਆ। ਅਗਲੀ ਗੱਲ ਕਰੀਏ, ਬਗੈਰ ਕਿਸੇ ਗੰਭੀਰ ਚਰਚਾ ਤੋਂ ਹੀ ਪਾਸ ਹੋਇਆ ਕਰਜ਼ਾ ਰਾਹਤ ਬਿੱਲ। ਜੀ ਪੰਜਾਬ ਵਿਧਾਨ ਸਭਾ ਦੇ ਵੱਲੋਂ ਜੀ ਇਹ ਜਿਹੜੇ ਕਰਜ਼ੇ ਦੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਦੇ ਨਾਮ ਦੇ ਉੱਤੇ ਜਿਹੜਾ ਪਾਸ ਕੀਤਾ ਗਿਆ ਜੀ ਦੀ ਪੰਜਾਬ ਸੈਟਲਮੈਂਟ ਆਫ ਐਗਰੀਕਲਚਰ ਇਨ ਡੈਬਿਟ ਨੈਸ ਬਿੱਲ 2016, ਇਹਦਾ ਜਿਹੜੀਆਂ ਦੀ ਜਿਹੜੀ ਕੈਬਨਿਟ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਨਜ਼ਰ ਅੰਦਾਜ਼ ਕੀਤੀਆਂ ਗਈਆਂ ਜੀ ਇਹਦੇ ਵਿੱਚ। ਜੀ ਜਿਹੜੇ ਸੂਬੇ ਦੇ ਖੁਰਾਕ ਸਪਲਾਈ ਮੰਤਰੀ ਨੇ ਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਨਵੀਂ ਅਜੇ ਕਰਵਾ ਕੇ ਹਟੇ ਨੇ ਜੀ ਝੰਡ ਆਪਣੇ ਹੀ ਨੇੜਲਿਆਂ ਤੋਂ, ਉਹਨਾਂ ਦੀ ਪ੍ਰਧਾਨਗੀ ਦੇ ਹੇਠ ਸਬ ਕਮੇਟੀ ਬਣੀ ਸੀ ਜਿਹਨੇ ਐਕਟ ਬਿਠਾਉਣ ਦੇ ਵਾਸਤੇ ਪੰਜਾਬ ਰਾਜ ਖੇਤੀ ਉਤਪਾਦ ਮੰਡੀ ਕਾਨੂੰਨ 1961 ਸੋਧ ਬਿੱਲ ਲਿਆਉਣ ਦੀ ਸਿਫਾਰਿਸ਼ ਕੀਤੀ ਸੀ। ਕਈ ਹੋਰ ਸਿਫਾਰਿਸ਼ਾਂ ਕੀਤੀਆਂ ਗਈਆਂ ਸੀਗੀਆਂ ਪਰ ਇਹਨਾਂ ਨੂੰ ਬਿੱਲ ਦਾ ਹਿੱਸਾ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ। ਜਿਹੜੀ ਮੰਤਰੀ ਮੰਡਲ ਨੇ ਕੈਬਨਿਟ ਸਬ ਕਮੇਟੀ ਬਣਾ ਕੇ ਕਮੇਟੀ ਨੂੰ ਸੰਬੰਧਿਤ ਧਿਰਾਂ ਦੀ ਰਾਏ ਦੇ ਨਾਲ ਸਿਫਾਰਿਸ਼ਾਂ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸੋਚੀ ਸੀਗੀ। ਵਿਧਾਨ ਸਭਾ ਦੇ ਵਿੱਚ ਇਸ ਬਿੱਲ ਦੇ ਉੱਤੇ ਕੋਈ ਗੰਭੀਰ ਚਰਚਾ ਜਿਹੜੀ ਜੀ ਉਹ ਨਹੀਂ ਹੋਈ ਔਰ ਬਿੱਲ ਨੂੰ ਪੇਸ਼ ਕਰਨ ਤੇ ਚਰਚਾ ਕਰਨ ਦੇ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਦਨ ਦੇ ਵਿੱਚੋਂ ਚਲੇ ਗਏ ਸੀਗੇ ਜੀ। ਭਾਵ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਸੀਰੀਅਸਨੈਸ ਨਹੀਂ ਗਈ। ਦੂਜੇ ਪਾਸੇ ਜਿਹੜੀਆਂ ਕੁਝ ਕਨਸੋਆਂ ਇਹ ਆ ਰਹੀਆਂ ਨੇ ਕਿ ਅਕਾਲੀ ਮੰਤਰੀ ਜਿਹੜਾ ਹੈ ਜੀ ਉਹ ਇਸ ਬਿੱਲ ਨੂੰ ਰੁਕਵਾਉਣ ਦੇ ਵਾਸਤੇ ਲਗਾਤਾਰ ਯਤਨ ਜਿਹੜੇ ਸੀਗਾ ਜੀ ਉਹ ਕਰਦਾ ਰਿਹਾ ਤਾਂ ਕਿ ਇਹ ਜਿਹੜਾ ਬਿੱਲ ਹੈ ਇਹ ਆੜ੍ਹਤੀਆਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤੇ। ਹੁਣ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਸ ਬਿੱਲ ਦੇ ਉੱਤੇ ਸਹੀ ਨਾ ਪਵੇ, ਇਹ ਆਰਡੀਨੈਂਸ ਜਿਹੜਾ ਨਾ ਬਣੇ, ਉਹਦੇ ਵਾਸਤੇ ਉਹਦੇ ਵੱਲੋਂ ਪੂਰਾ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਇਸ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਕੁਝ ਨਾ ਮਿਲੇ ਕਿਉਂਕਿ ਕਿਸਾਨਾਂ ਦੀ ਮਦਈ ਸਰਕਾਰ ਕਹੀ ਜਾਂਦੀ ਹੈ ਜੀ। ਜੀ ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਹੁਣੇ ਹੱਲ ਵੀ ਲੈ ਕੇ ਹਟੇ ਨੇ ਆਪ ਹੀ ਆਪਣੇ ਕੋਲੋਂ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੀਆਂ ਸੜਕਾਂ ਦਾ ਰੱਬ ਹੀ ਰੱਖਾ ਕਹਿੰਦੇ। ਬਿਲਕੁਲ ਜੀ, ਇਹ ਪਤਾ ਨਹੀਂ ਲੋਕੀ ਤਜਰਬੇ ਕਰ ਰਹੇ ਨੇ ਜੀ, ਸੜਕਾਂ ਤੇ ਬੰਬ ਮਾਰ ਕੇ ਦੇਖ ਰਹੇ ਨੇ ਤਾਂ ਤੋੜ ਲੀਆਂ ਸਾਰੀਆਂ ਜੀ ਟੁੱਟੀਆਂ ਪਈਆਂ ਜੀ। ਜਿਸ ਪਾਸੇ ਵੱਲ ਨੂੰ ਤੁਸੀਂ ਮਰਜ਼ੀ ਚਲੇ ਜਾਓ, ਜਿਹੜੀਆਂ ਸੜਕਾਂ ਸਿਰਫ ਬਣੀਆਂ ਹੋਈਆਂ ਤੁਹਾਨੂੰ ਨਜ਼ਰ ਕਿਹੜੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਉੱਤੇ ਪੈਸੇ ਦੇ ਕੇ ਤੁਸੀਂ ਚੜ੍ਹਦੇ ਹੋ। ਜਿਹੜੇ ਸਟੇਟ ਹਾਈਵੇ ਨੇ ਜੀ ਛੋਟੇ ਜਿਨ੍ਹਾਂ ਜਿੱਥੇ ਤਾਂ ਟੋਲ ਲੱਗਿਆ ਹੋਇਆ ਉਹ ਤਾਂ ਸੜਕਾਂ ਠੀਕ ਨੇ, ਬਾਕੀ ਸੜਕਾਂ ਦੇ ਉੱਤੇ ਤੁਸੀਂ ਕਿਸੇ ਜ਼ਿਲ੍ਹੇ ਨੂੰ ਜਿਹੜਾ ਜੀ ਉਹ ਚੁੱਕ ਲਓ ਤੇ ਉਸ ਪਾਸੇ ਵੱਲ ਫਿਰ ਆ ਜੀ ਚੰਗੀ ਰੋਟੀ ਪਾਣੀ ਖਾ ਕੇ ਜਾਓ, ਅੱਧੇ ਘੰਟੇ ਬਾਅਦ ਆਓ ਤੇ ਸਾਰੀ ਜਿਹੜੀ ਹੈ ਜੀ ਉਹ ਪਚ ਜਾਂਦੀ ਹੈ। ਹੱਡੀਆਂ ਦੀਆਂ ਬਿਮਾਰੀਆਂ, ਬੈਕ ਦੀ ਜਿਹੜੀ ਪ੍ਰੋਬਲਮ ਹੈ ਜੀ ਉਹ ਜਿੰਨੇ ਲੋਕਾਂ ਨੂੰ ਹੋ ਰਹੀ ਹੈ ਇਸ ਵੇਲੇ ਉਹ ਇਹਨਾਂ ਟੋਇਆਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਹੋ ਰਹੀ ਹੈ। ਪਠਾਨਕੋਟ ਚਲ ਜਾਓ, ਪਠਾਨਕੋਟ ਦੇ ਵਿੱਚ ਸੜਕਾਂ ਜਿਹੜੀਆਂ ਜੀ ਉਹ 4 ਸਫੇਰੇ ਟੁੱਟੀਆਂ ਪਈਆਂ ਨੇ। ਧਾਰ ਕਲਾਂ ਦੇ ਵਿੱਚੋਂ ਜਿਹੜੀ ਖੁਰਦ ਮੰਗਣੀ ਮਰਹੈਲ ਸੜਕ ਹੈ ਜੀ ਉਹ ਇਸ ਵੇਲੇ ਇੰਨੇ ਮੰਦੇ ਹਾਲਾਤਾਂ ਦੇ ਵਿੱਚ ਆ ਜੀ ਕਿ ਪਿਛਲੇ 6 ਸਾਲਾਂ ਤੋਂ ਇਹਦੇ ਉੱਤੇ ਰੁਪਈਆ ਨਹੀਂ ਖਰਚ ਹੋਇਆ ਜੀ। ਤਰਨਤਾਰਨ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਚੱਲ ਜਾਓ, ਤਰਨਤਾਰਨ ਦੀਆਂ ਸੜਕਾਂ ਦਾ ਇਸ ਵੇਲੇ ਬਹੁਤ ਬੁਰਾ ਹਾਲ ਆ ਜੀ। ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਜੀ ਬਸ ਮਨਜ਼ੂਰ ਹੋ ਗਈਆਂ ਸੜਕਾਂ, ਪੈਸੇ ਆਏ ਲਓ ਨਾਲ ਦੀ ਨਾਲ ਬਣਾ ਦੇਣੀਆਂ ਨੇ। ਮੋਗੇ ਜਿਹੜਾ ਜੀ ਚੱਲ ਜਾਓ, ਮੋਗੇ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਮੰਦੇ ਹਾਲੀ ਨੇ ਇਸ ਵੇਲੇ। ਫਿਰੋਜ਼ਪੁਰ ਦੇ ਵਿੱਚ ਜਿਹੜੀ ਆ ਜੀ ਤਕਰੀਬਨ 2 ਦਹਾਕਿਆਂ ਤੋਂ ਬਾਅਦ ਜਿਹੜੀ ਆ ਜੀ ਇੱਕ ਸੜਕ ਦੀ ਮੁਰੰਮਤ ਹੋਣੀ ਸ਼ੁਰੂ ਹੋਈ ਆ 20 ਸਾਲਾਂ ਤੋਂ ਬਾਅਦ। ਸੰਗਰੂਰ ਦੀਆਂ ਜਿਹੜੀਆਂ ਸੜਕਾਂ ਨੇ ਜੀ ਉਹਨਾਂ ਦੇ ਉੱਤੇ ਪਾਣੀ ਇੰਨਾ ਖੜਾ ਜੀ ਇਉਂ ਲੱਗਦਾ ਕਿ ਇੱਥੇ ਹੁਣ ਜਿਹੜੇ ਜਲ ਵਹੀਕਲ ਨੇ ਉਹ ਚੱਲੇ ਲਓ ਕਿਸੇ ਟਾਈਮ ਵੀ। ਚਲੋ ਬਠਿੰਡੇ ਦੇ ਵਿੱਚ ਵੀ ਜਿਹੜਾ ਜੀ ਉਹ ਸੜਕਾਂ ਦਾ ਬੁਰਾ ਹਾਲ ਹੈ। ਪਹਿਲਾਂ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਸੜਕਾਂ ਆਉਂਦੀਆਂ ਹੁੰਦੀਆਂ ਸਨ ਉਹ ਕਮ ਸੇ ਕਮ ਫਿਰ ਵੀ ਠੀਕ ਰਹਿੰਦੀਆਂ ਸਨ, ਪਰ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਜਿਹੜੀ ਸੜਕਾਂ ਦੀ ਮੁਰੰਮਤ ਜਾਂ ਜਿਹੜੀਆਂ ਸੜਕਾਂ ਬਣਦੀਆਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਜਿਹੜੀ ਆ ਜੀ ਇਹ ਹੁਣ ਘਟ ਗਈਆਂ ਕਿਉਂਕਿ ਇਹਦੇ ਵਾਸਤੇ ਪ੍ਰੋਪਰ ਜਿਹੜੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਧਰੋਂ ਜਿਹੜੇ ਆ ਜੀ ਪੈਸੇ ਘੱਟ ਆਉਣੇ ਸ਼ੁਰੂ ਹੋ ਗਏ। ਉਹ ਵੀ ਸੜਕਾਂ ਜਿਹੜੀਆਂ ਜੀ ਉਹ ਟੁੱਟ ਭੱਜ ਗਈਆਂ। ਨਹੀਂ ਤਾਂ ਅਦਰਵਾਈਜ਼ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਤਹਿਤ ਜਿਹੜੀ ਸੜਕ ਆਉਂਦੀ ਹੈ ਉਹਦੀ ਮਜ਼ਬੂਤੀ ਦੇ ਪਹਿਲਾਂ ਜਿਹੜੇ ਉਹ ਚਰਚੇ ਹੁੰਦੇ ਸਨ, ਪਰ ਹੁਣ ਕਿਉਂਕਿ ਕੰਟਰੈਕਟ ਹੀ ਉਹਨਾਂ ਨੂੰ ਮਿਲਦੇ ਆ ਜੀ ਉਹ ਬਣਾ ਕੇ ਜਾਂਦੇ ਨੇ
ਜੀ ਮਹੀਨੇ ਬਾਅਦ ਸੜਕਾਂ ਫੇਰ ਟੁੱਟੀਆਂ ਪਈਆਂ ਹੁੰਦੀਆਂ। ਜੀ ਬਿਲਕੁਲ ਜੀ, ਕਈ ਤੇ ਜਾਂਦੇ ਜਾਂਦੇ ਆਪਣੀ ਗੱਡੀ ਨਾਲ ਹੀ ਟੋਆ ਪਾ ਜਾਂਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਆਪਣੇ ਫਾਇਦੇ ਦੇ ਲਈ ਇੱਕ ਵਾਰੀ ਫੇਰ ਵਿਰੋਧੀ ਧਿਰ ਤੇ ਸੱਤਾ ਧਿਰ ਜਿਹੜੀ ਉਹ ਇਕੱਠੀ ਹੋਈ। ਜਿਵੇਂ ਆਪਾਂ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਇਸ ਗੱਲ ਦਾ ਚਰਚਾ ਕੀਤਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਕਿਵੇਂ ਫੇਲ ਹੋਈ ਹੈ। ਪਿਛਲੇ 9 ਸਾਲਾਂ ਦੇ ਦੌਰਾਨ ਵਿਰੋਧੀ ਧਿਰ ਦਾ ਜਿਹੜਾ ਰੋਲ ਇੱਕ ਬਹੁਤ ਵੱਡਾ ਰੋਲ ਹੁੰਦਾ, ਸਰਕਾਰ ਤੋਂ ਵੀ ਵੱਧ ਜਿਹੜਾ ਜੀ, ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਈ। ਲੋਕਾਂ ਦੇ ਮੁੱਦੇ ਜਿਹੜੇ ਆ ਜੀ ਉਹ ਉਭਾਰਨ ਦੇ ਵਿੱਚ ਸਫਲ ਨਹੀਂ ਹੋਈ। ਜਿੰਨੇ ਪੰਜਾਬ ਦੇ ਮੁੱਦੇ ਨੇ ਉਹ ਫੇਰ ਇੱਕ ਵਾਰੀ ਅਣਗੌਲੇ ਅਣਛੂਏ ਜਿਹੜਾ ਜੀ ਉਹ ਰਹਿ ਗਏ ਨੇ। ਇੱਕੋ ਹੀ ਤਰੀਕਾ ਜਿਹੜਾ ਜੀ ਉਹ ਵਿਰੋਧੀ ਧਿਰ ਨੇ ਪਿਛਲੇ 9 ਸਾਲਾਂ ਤੋਂ ਜਿਹੜੀ ਪ੍ਰੈਕਟਿਸ ਸ਼ੁਰੂ ਕੀਤੀ ਹੋਈ ਆ ਉਹ ਜਾਰੀ ਹੈ ਕਿ ਮਾੜਾ ਜਿਹਾ ਰੌਲਾ ਪਿਆ ਤੇ ਵਿਧਾਨ ਸਭਾ ਦਾ ਬਾਈਕਾਟ ਕੀਤਾ, ਬਾਹਰ ਨਿਕਲ ਗਏ। ਸੱਤਾਧਾਰੀ ਧਿਰ ਆਪਣੀਆਂ ਚੰਮਦੀਆਂ ਚਲਾ ਕੇ ਸਾਰਾ ਕੁਝ ਜਿਹੜਾ ਜੀ ਉਹ ਬਿੱਲ ਵਗੈਰਾ ਪਾਸ ਕਰ ਲੈਂਦੀ ਆ। ਵਿਰੋਧੀ ਧਿਰ ਕਹਿੰਦੀ ਅਸੀਂ ਤਾਂ ਹੈ ਹੀ ਨਹੀਂ ਸੀ, ਅਸੀਂ ਤਾਂ ਉਦੋਂ ਬਾਹਰ ਚਲੇ ਗਏ ਸੀਗੇ। ਤਾਂ ਇਹ ਵੀ ਇੱਕ ਮੌਕਾ ਹੀ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਪਰ ਇੱਕ ਚੀਜ਼ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਜਿਹੜੀ ਏਕੇ ਵਾਲੀ ਦੇਖਣ ਨੂੰ ਮਿਲੀ, ਜਿਹੜੇ ਸਾਬਕਾ ਮੰਤਰੀ ਨੇ ਇੱਥੇ ਪਟਿਆਲੇ ਡਿਸਟ੍ਰਿਕਟ ਤੋਂ, ਉਹ ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ, MLA ਨੇ ਲਾਲ ਸਿੰਘ ਹੋਰੀ, ਉਹਨਾਂ ਨੇ ਬਜਟ ਸੈਸ਼ਨ ਦੇ ਦੌਰਾਨ ਪੇਪਰ ਜਿਹੜਾ ਸੀਗਾ ਜੀ ਇੱਕ ਲੈ ਕੇ ਉਹ ਚਾਰ ਫੇਰੇ ਜਿਹੜਾ ਜੀ ਉਹ ਘੁੰਮਦੇ ਨਜ਼ਰ ਆਏ। ਪਹਿਲਾਂ ਉਹ ਗਏ ਜੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ, ਕੁਝ ਚਿਰ ਬੈਠ ਕੇ ਉਹਨਾਂ ਨੇ ਚਰਚਾ ਕੀਤੀ, ਮੁੜ ਕੇ ਉੱਠੇ ਲੋਕ ਸੰਪਰਕ ਜਿਹੜੇ ਮਾਲ ਮੰਤਰੀ ਨੇ ਰਾਜ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਕੋਲੇ ਚਲੇ ਗਏ ਜੀ। ਫਿਰ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਕੋਲੇ ਗਏ, ਉੱਥੋਂ ਕੋਈ ਗੁਫ਼ਤਗੂ ਜਿਹੜੀ ਸੀ ਉਹ ਕੀਤੀ, ਆਪਣੇ ਕਾਗਜ਼ ਪੱਤਰ ਜਿਹੜੇ ਸੀਗੇ ਉਹ ਚੁੱਕੇ, ਆਪਣੇ ਬੈਂਚ ਤੇ ਆ ਗਏ। ਜਦੋਂ ਬੈਂਚ ਦੇ ਉੱਤੇ ਆ ਕੇ ਉਹਨਾਂ ਨੇ ਕਾਗਜ਼ ਚੁੱਕ ਕੇ ਸਪੀਕਰ ਨੂੰ ਇਹ ਬੇਨਤੀ ਕੀਤੀ ਕਿ ਇੱਕ ਬਹੁਤ ਅਹਿਮ ਮੁੱਦੇ ਦੇ ਉੱਤੇ ਉਹ ਧਿਆਨ ਦਿਵਾਉਣਾ ਚਾਹੁੰਦੇ ਨੇ, ਮੁੱਦਾ ਉਠਾਉਣਾ ਚਾਹੁੰਦੇ ਨੇ। ਮੁੱਦਾ ਉਹ ਕੀ ਸੀਗਾ ਕਿ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ। ਔਰ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਜਦੋਂ ਉਹਨਾਂ ਨੇ ਬਿੱਲ ਇਹ ਲਿਆਂਦਾ, ਜਿਹੜਾ ਮੁੱਦਾ ਚੁੱਕਿਆ ਲਾਲ ਸਿੰਘ ਹੋਰਾਂ ਨੇ, ਤੇ ਜਿਹੜੀ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਤਾਂ ਹੋਣੀ ਸੀ ਨਾਲ, ਸਾਰਿਆਂ ਨੇ ਕਿਹਾ ਜੀ ਇਹ ਤਾਂ ਕੰਮ ਸਭ ਤੋਂ ਜ਼ਰੂਰੀ ਹੈ। ਇਸ ਕਰਕੇ ਜਿਹੜੇ ਸਾਬਕਾ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ ਦੇ ਭੱਤਿਆਂ ਦੇ ਵਿੱਚ ਤੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਚੋਖਾ ਵਾਧਾ ਜਿਹੜਾ ਦੀ ਉਹ ਕਰ ਦਿੱਤਾ ਗਿਆ। ਲਾਲ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਚਰਚਾ ਹੈ ਕਿ ਇਸ ਵਾਰੀ ਟਿਕਟ ਜਿਹੜੀ ਹੈ ਜੀ ਉਹ ਉਹਨਾਂ ਦੇ ਮੁੰਡੇ ਨੂੰ ਮਿਲ ਸਕਦੀ ਆ, ਉਹ ਸਾਬਕਾ ਵਿਧਾਨ ਸਭਾ ਦੇ ਮੈਂਬਰ ਹੋ ਸਕਦੇ ਨੇ ਬਹੁਤ ਜਲਦੀ। ਤੇ ਜਾਂਦੇ ਜਾਂਦੇ ਨੇ ਅਗਲਾ ਨੇ ਆਪਣਾ ਤਾਂ ਕੰਮ ਕਰਵਾਉਣਾ ਸੀ, ਜਿੰਨਾ ਬਾਕੀਆਂ ਨੇ ਸਾਬਕਾ ਹੋ ਜਾਣਾ ਉਹਨਾਂ ਸਾਰਿਆਂ ਦਾ ਕੰਮ ਵੀ ਕਰ ਗਏ ਜੀ। ਬਿਲਕੁਲ ਜੀ ਬਿਲਕੁਲ, ਸਾਰੇ ਜਾਣੇ ਜਿੱਦਾਂ ਤੁਸੀਂ ਕਿਹਾ ਵੀ ਇਹ ਤਾਂ ਬਹੁਤ ਜ਼ਰੂਰੀ ਕੰਮ ਸੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਕਾਰਜੂ ਰਿਪੋਰਟ ਦੇ ਬਾਰੇ, ਜਿਹੜੇ ਵੱਖ-ਵੱਖ ਸਿਆਸੀ ਧਿਰਾਂ ਦੀ ਵੱਖ-ਵੱਖ ਸੁਰ। ਕਾਰਜੂ ਰਿਪੋਰਟ ਜਿਹੜੀ ਹੈ ਜੀ ਬੇਸ਼ੱਕ ਜਿੰਨਾ ਇਹਦਾ ਚਰਚਾ ਹੋਣਾ ਚਾਹੀਦਾ ਅਜੇ ਇੰਨਾ ਚਰਚਾ ਛਿੜਿਆ ਨਹੀਂ ਗਾ, ਛਿੜੂਗਾ ਜ਼ਰੂਰ। ਹੁਣ ਬਹੁਤੇ ਜਿਹੜੇ ਨੇ ਜੀ ਉਹ ਸਵਾਲ ਇਹ ਆਉਂਦੇ ਨੇ ਕਿ ਕਾਰਜੂ ਕਮਿਸ਼ਨ ਦੀ ਜਿਹੜੀ ਇਹ ਰਿਪੋਰਟ ਆ ਇਹ ਤੋਂ ਬਾਅਦ ਕੀ ਹੋਊਗਾ, ਇਹਦਾ ਕੀ ਹੱਲ ਜਿਹੜਾ ਦੀ ਨਿਕਲੂਗਾ, ਕੀ ਇਹਦਾ ਕੋਈ ਫਾਇਦਾ ਹੋਊਗਾ। ਉਹਦੇ ਉੱਤੇ ਟਿੱਪਣੀ ਬਾਅਦ ਚ ਕਰਦੇ ਆ ਜੀ। ਇਸ ਵੇਲੇ ਜਿਹੜੇ ਇਹਦੇ ਉੱਤੇ ਵੱਖੋ ਵੱਖਰੀਆਂ ਸੁਰਾਂ ਜਿਹੜੀਆਂ ਦੀ ਉਹ ਵੇਖਣ ਨੂੰ ਮਿਲ ਰਹੀਆਂ ਨੇ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਪਹਿਲੇ ਦਿਨ ਹੀ ਜਿਹੜਾ ਇਹਦੇ ਉੱਤੇ ਬਿਆਨ ਇਹ ਆਇਆ ਸੀਗਾ ਕਿ ਉਹ ਇਸ ਰਿਪੋਰਟ ਦਾ ਸਵਾਗਤ ਕਰਦੇ ਨੇ ਤੇ ਸਰਕਾਰ ਜਿਹੜੀ ਹੈ ਜੀ ਇਸ ਰਿਪੋਰਟ ਦੇ ਵਿੱਚ ਸਿਫਾਰਿਸ਼ਾਂ ਜਿਹੜੀਆਂ ਨੇ ਉਹ ਤੁਰੰਤ ਲਾਗੂ ਕਰੇ ਤੇ ਪਰਚੇ ਜਿਹੜੇ ਨੇ ਉਹ ਦਰਜ ਹੋਣੇ ਚਾਹੀਦੇ ਨੇ, ਜਿਹਦਾ ਜਿਹੜੇ ਅਫਸਰਾਂ ਦਾ ਨਾਮ ਜਿਹੜਾ ਜੀ ਇਹਦੇ ਵਿੱਚ ਲਿਆ ਗਿਆ। ਕਿਉਂਕਿ ਜਿਹੜੀ FIR ਆ ਉਹਦੇ ਵਿੱਚ ਅਣਪਛਾਤੇ ਪੁਲਿਸ ਵਾਲੇ ਨੇ, ਇਹਦੇ ਵਿੱਚ ਅਣਪਛਾਤੇ ਨੇ ਜੀ, ਇਹਦੇ ਵਿੱਚ ਪਛਾਤੇ ਜਿਹੜੇ ਨੇ, ਪਛਾਣੇ ਹੋਏ ਜਿਹੜੇ ਚਿਹਰੇ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਕਾਂਗਰਸ ਦੀ ਤਰਫੋਂ ਰਜਿੰਦਰ ਕੌਰ ਭੱਟਲ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਈਬਲ ਗੋਲੀਕਾਂਡ ਦੇ ਵਿੱਚ ਕਾਰਜੂ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹਨੇ ਸੱਚ ਲੋਕਾਂ ਦੇ ਸਾਹਮਣੇ ਜਿਹੜਾ ਦੀ ਉਹ ਲਿਆਂਦਾ। ਉਹਨਾਂ ਨੇ ਕਿਹਾ ਕਿ ਸਰਕਾਰ ਅਜੇ ਤੱਕ ਇਹ ਸੱਚ ਜਿਹੜਾ ਸਾਹਮਣੇ ਨਹੀਂ ਲਿਆ ਸਕੀ। ਉਹਨਾਂ ਨੇ ਕਿਹਾ ਕਿ ਜਿਹੜੀ ਦੇਰੀ ਦੇ ਵਾਸਤੇ ਸਰਕਾਰ, ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਮਾਫੀ ਮੰਗੇ ਤੇ ਇਹ ਰਿਪੋਰਟ ਦੇ ਤਹਿਤ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਸਾਬਕਾ ਜਸਟਿਸ ਕਾਰਜੂ ਹੋਰਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਜੀ ਇਹ ਲਾਗੂ ਕੀਤਾ ਜਾਵੇ। ਜਿਹੜਾ ਅਕਾਲੀ ਦਲ ਹੈ ਜੀ ਉਹਦੇ ਵੈਸੇ ਜਿਹੜੇ ਇੱਕ ਮੰਤਰੀ ਨੇ ਮਜੀਠੀਆ ਸਾਹਿਬ ਨੇ ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਜੀ ਕਿ ਕਾਰਜੂ ਕੌਣ ਮੈਨੂੰ ਨਹੀਂ ਪਤਾ, ਪਰ ਦੂਜੇ ਪਾਸੇ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਜਿਹੜਾ ਇਹ ਤਾਂ ਨਿੱਜੀ ਬਿਆਨ ਆ ਇੱਕ ਰਿਟਾਇਰਡ ਜਸਟਿਸ ਜਿਹੜੇ ਕਾਰਜੂ ਹੋਰਾਂ ਦਾ, ਇਸ ਕਰਕੇ ਇਹਨੂੰ ਰਿਪੋਰਟ ਨਹੀਂ ਮੰਨਿਆ ਜਾ ਸਕਦਾ। ਉਹ ਨਿੱਜੀ ਬਿਆਨ ਜਿਹੜਾ ਜੀ ਉਹ ਦੱਸਦੇ ਨੇ। ਉਹ ਕਹਿੰਦੇ ਜਿਹੜੀ ਰਿਪੋਰਟ ਆਊਗੀ ਉਹ ਤਾਂ ਅਸਲ ਦੇ ਵਿੱਚ ਆਊਗੀ ਜਿਹੜੀ ਸਰਕਾਰੀ ਕਮਿਸ਼ਨ ਉਹਦੀ, ਜਦੋਂ ਉਹ ਆਊਗੀ ਫਿਰ ਉਹਦੇ ਉੱਤੇ ਕਰਾਂਗੇ। ਹਾਂ,
ਜਿਹੜੀ ਗੱਲ ਮੈਂ ਕੀਤੀ ਕਿ ਲੋਕਾਂ ਦਾ ਸਵਾਲ ਬਹੁਤ ਵੱਡਾ ਹੈ ਕਿ ਇਹਦਾ ਕੀ ਫਾਇਦਾ ਹੋਊਗਾ। ਦੇਖੋ ਜਿਹੜਾ ਸਰਕਾਰੀ ਕਮਿਸ਼ਨ ਹੈ ਉਹਦੇ ਹਾਲਾਤ ਜਿਹੜੇ ਨੇ ਉਹ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਜਿਹੜੀ ਹੈ ਜੀ ਉਹ ਗੱਲ ਹੋ ਜਾਣੀ ਹੈ। ਜੇ ਖਾਂਦਾ ਤਾਂ ਕੋੜ ਹੈ, ਛੱਡਦਾ ਤਾਂ ਸਰਾਪ ਹੈ। ਜੇ ਉਹ ਜਿਹੜੀ ਰਿਪੋਰਟ ਹੈ ਠੰਡੀ ਜਿਹੜੀ ਉਹ ਦਿੰਦੇ ਨੇ ਤੇ ਸਵਾਲ ਉਹਦੇ ਉੱਤੇ ਖੜੇ ਹੋਣੇ ਨੇ। ਜੇ ਕਾਗਜ਼ੀ ਹੋਰਾਂ ਦੇ ਨਾਲ ਮਿਲਦੀ ਜੁਲਦੀ ਰਿਪੋਰਟ ਦਿੰਦੇ ਨੇ ਤੇ ਇਹ ਰਿਪੋਰਟ ਪਹਿਲਾਂ ਆ ਗਈ ਆ, ਇਹ ਕਿਹਾ ਜਾਊਗਾ ਜੀ ਕਿ ਇਹ ਰਿਪੋਰਟ ਪਹਿਲਾਂ ਜਿਹੜੀ ਹੈ ਜੀ ਉਹ ਲਾਗੂ ਕਿਉਂ ਨਹੀਂ ਕੀਤੀ। ਹਾਲਾਂਕਿ ਜਿੰਨੀਆਂ ਸਖਤ ਟਿੱਪਣੀਆਂ ਇਹਦੇ ਵਿੱਚ ਸਾਬਕਾ ਜਸਟਿਸ ਕਾਟਜੂ ਹੋਰਾਂ ਨੇ ਕੀਤੀਆਂ ਨੇ ਉਨੀਆਂ ਆਈ ਥਿੰਕ ਸਰਕਾਰ ਦੇ ਕਿਸੇ ਵੀ ਹਾਲਤ ਦੇ ਵਿੱਚ ਉਹ ਗਲੋਂ ਜਿਹੜੀਆਂ ਜੀ ਉਹ ਨਹੀਂ ਲੈਣਗੀਆਂ। ਹੁਣ ਅਗਲੀ ਜਿਹੜੀ ਗੱਲ ਇਹ ਆ ਜੀ ਕਿ ਇਹ ਰਿਪੋਰਟ ਜਿਹੜੀ ਆ ਇਹਨੂੰ ਆਧਾਰ ਬਣਾ ਕੇ ਜਿਹੜੀਆਂ ਕੁਝ ਜਥੇਬੰਦੀਆਂ ਨੇ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਉਹ ਅਦਾਲਤਾਂ ਤੱਕ ਪਹੁੰਚ ਕਰ ਸਕਦੀਆਂ ਨੇ, ਹਾਈ ਕੋਰਟ ਤੱਕ ਪਹੁੰਚ ਕਰ ਸਕਦੀਆਂ ਨੇ, ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੀਆਂ ਨੇ। ਅਦਾਲਤਾਂ ਦੇ ਉੱਤੇ ਨਿਰਭਰ ਹੈ ਕਿ ਉਹ ਇਸ ਰਿਪੋਰਟ ਨੂੰ ਕੁਝ ਜਿਹੜੀਆਂ ਇਹਦੀਆਂ ਸਿਫਾਰਿਸ਼ਾਂ ਨੇ ਉਹ ਲਾਗੂ ਕਰਨ ਦੇ ਹੁਕਮ ਵੀ ਦੇ ਸਕਦੀਆਂ ਨੇ ਸਰਕਾਰ ਨੂੰ, ਜਾਂ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਉਹ ਕੋਈ ਵੱਖਰਾ ਕਮਿਸ਼ਨ ਜਿਹੜਾ ਕਾਇਮ ਕਰਨ ਵੱਲ ਨੂੰ ਵੀ ਵੱਧ ਸਕਦੀਆਂ ਨੇ। ਕਿਉਂਕਿ ਜਿਹੜਾ ਇਹਦੇ ਵਿੱਚ ਸਭ ਤੋਂ ਖਤਰਨਾਕ ਇਸ਼ਾਰਾ ਕੀਤਾ ਗਿਆ ਨਾ ਜੀ ਉਹ ਇਹ ਹੈ ਕਿ ਟੈਲੀਫੋਨ ਦੇ ਉੱਤੇ ਹਦਾਇਤਾਂ ਕੌਣ ਦੇ ਰਿਹਾ ਸੀ, ਜਿਹਦੀਆਂ ਹਦਾਇਤਾਂ ਦੇ ਉੱਤੇ ਉੱਥੇ ਨਿਹੱਥੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਐਜੀਟੇਸ਼ਨ ਕਰ ਰਹੇ ਲੋਕਾਂ ਦੇ ਉੱਤੇ AK-47 ਚਲਾਈ ਗਈ। ਜੀ ਬਿਲਕੁਲ ਬਿਲਕੁਲ ਜੀ, ਇਹ ਬਹੁਤ ਵੱਡੇ ਸਵਾਲ ਨੇ ਤੇ ਬਹੁਤਿਆਂ ਨੂੰ ਇਹਦਾ ਜਵਾਬ ਪਤਾ ਵੀ ਆ, ਸ਼ਾਇਦ ਅਣਦੇਖਾ ਕਰਨਾ ਚਾਹੁੰਦੇ ਆ। ਤੇ ਚੰਦੂ ਮਾਜਰਾ ਹੋਣਾ ਨੂੰ ਫਿਰ ਸਵਾਮੀਨਾਥਨ ਰਿਪੋਰਟ ਬਾਰੇ ਵੀ ਦੱਸ ਦੇਣਾ ਚਾਹੀਦਾ ਹੈ ਵੀ ਉਹ ਵੀ ਤਾਂ ਸਰਕਾਰੀ ਰਿਪੋਰਟ ਸੀ, ਉਹ ਤਾਂ ਲਾਗੂ ਕਰਨੋਂ ਵੀ ਉਹ ਮੁੱਕਰੀ ਜਾਂਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਜਿਹੜੇ UK ਦੇ ਹੋਟਲੀਅਰ ਰਣਜੀਤ ਸਿੰਘ ਦੀ ਲਾਸ਼ ਨਹੀਂ ਸੀ, ਜਿਹੜੀ ਆਪਾਂ ਕੱਲ੍ਹ ਵੀ ਖਬਰ ਕੀਤੀ ਸੀ, ਮੁਹਾਲੀ ਦੀ ਇੱਕ ਲੈਬ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕਰਤੀ ਆ। ਬਿਲਕੁਲ ਜੀ, ਇਹ ਦੋ ਹੁਣ ਜਿਹੜੀਆਂ ਦੀ ਪੁਸ਼ਟੀਆਂ ਹੋ ਗਈਆਂ ਨੇ। ਔਰ ਜਿਹੜੀ ਡੈੱਡ ਬੋਡੀ ਇੱਥੋਂ ਪੁਲਿਸ ਨੇ ਭੇਜ ਦਿੱਤੀ ਸੀ ਕਿ ਰਣਜੀਤ ਸਿੰਘ ਦੀ ਡੈੱਡ ਬੋਡੀ ਆ, ਉਹਦਾ ਜਿਹੜਾ ਉਹਦਾ ਸੰਸਕਾਰ ਨਹੀਂ ਸੀ ਕੀਤਾ ਗਿਆ, ਔਰ ਜਿਹਦੇ ਕਰਕੇ ਜਿਹੜੇ ਜਲੰਧਰ ਕਮਿਸ਼ਨਰੇਟ ਹੈ ਜੀ ਉਹਨੂੰ ਪੁਲਿਸ ਨੂੰ ਨਮੋਸ਼ੀ ਜਿਹੜੀ ਆ ਜੀ ਉਹ ਝੱਲਣੀ ਪਈ ਸੀਗੀ। ਰਣਜੀਤ ਸਿੰਘ ਹੋਰਾਂ ਦੀ ਮਦਰ ਤੇ ਉਹਦੇ ਭਰਾ ਜਿਹੜੇ ਅਮਰੀਕ ਸਿੰਘ ਨੇ ਇੰਗਲੈਂਡ ਤੋਂ ਇੱਥੇ ਆ ਕੇ ਜਿਹੜਾ ਆਪਣੇ ਖੂਨ ਦੇ ਨਮੂਨੇ ਦਿੱਤੇ ਸੀਗੇ। ਪਹਿਲਾਂ ਇੱਕ ਰਿਪੋਰਟ ਜਿਹੜੀ ਜੀ ਆ ਚੁੱਕੀ ਹੈ ਇੰਗਲੈਂਡ ਦੇ ਵਿੱਚੋਂ, ਹੁਣ ਜਿਹੜੀ ਆ ਜੀ ਇਹ ਰਿਪੋਰਟ ਇੱਥੋਂ ਮੋਹਾਲੀ ਤੋਂ ਵੀ ਆ ਗਈ ਹੈ। ਜਿਹੜੀ ਮੋਹਾਲੀ ਦੀ ਲੈਬ ਦੀ ਰਿਪੋਰਟ ਆ ਉਹਨੇ ਵੀ ਇਹ ਗੱਲ ਜਿਹੜੀ ਆ ਜੀ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੀ ਡੈੱਡ ਬੋਡੀ ਭੇਜੀ ਗਈ ਸੀ ਉਹ ਰਣਜੀਤ ਸਿੰਘ ਦੀ ਨਹੀਂ ਸੀਗੀ। ਹੁਣ ਜਿਹੜੇ ਦੋ ਸਵਾਲ ਵੱਡੇ ਜਿਹੜੇ ਆ ਜੀ ਉਹ ਖੜੇ ਹੋ ਗਏ ਕਿ ਜੇ ਇਹ ਰਣਜੀਤ ਸਿੰਘ ਦੀ ਡੈੱਡ ਬੋਡੀ ਜਿਹੜੀ ਉਹ ਨਹੀਂ ਸੀਗੀ ਤੇ ਫਿਰ ਰਣਜੀਤ ਸਿੰਘ ਜਿਹੜਾ ਜੀ ਉਹ ਕਿੱਥੇ ਆ, ਕੀ ਉਹ ਇਸ ਦੁਨੀਆ ਦੇ ਵਿੱਚ ਹੈ? ਜੇ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਉਹਦੀ ਡੈੱਡ ਬੋਡੀ ਦਾ ਕੀ ਬਣਿਆ? ਇੱਕ ਦੂਜਾ ਸਵਾਲ ਜਿਹੜਾ ਜੀ ਇਹ ਖੜਾ ਹੋ ਗਿਆ ਕਿ ਜੇ ਇਹ ਡੈੱਡ ਬੋਡੀ ਜਿਹੜੀ, ਜਿਵੇਂ ਇਹ ਸਪਸ਼ਟ ਹੋ ਗਿਆ ਕਿ ਰਣਜੀਤ ਸਿੰਘ ਦੀ ਨਹੀਂ ਸੀਗੀ ਡੈੱਡ ਬੋਡੀ, ਫਿਰ ਇਹ ਕਿਹਦੀ ਸੀਗੀ? ਕਿਹਦੀ ਲਾਸ਼ ਜਿਹੜੀ ਸੀਗੀ ਉਹ ਐਡੀ ਵੱਡੀ ਮਿਸਟੇਕ ਦੇ ਨਾਲ ਜਿਹੜੀ ਆ ਜੀ ਉਹ ਇੰਗਲੈਂਡ ਭੇਜ ਦਿੱਤੀ ਗਈ? ਕਿੱਥੋਂ ਇਹਦੀ ਜਾਂਚ ਕਰਵਾਈ ਗਈ ਕਿ ਇਹ ਰਣਜੀਤ ਸਿੰਘ ਦੀ ਹੀ ਲਾਸ਼ ਹੈ ਔਰ ਉਹਨੂੰ ਇੰਗਲੈਂਡ ਜਿਹੜਾ ਸੀਗਾ ਉਹ ਭੇਜਿਆ ਗਿਆ? 8 ਮਈ ਨੂੰ ਪਿਛਲੇ ਸਾਲ ਜਿਹੜਾ ਜੀ ਰਣਜੀਤ ਸਿੰਘ ਇੱਥੇ ਆਏ ਸਨ ਔਰ ਕਥਿਤ ਰੂਪ ਦੇ ਵਿੱਚ ਉਹਨਾਂ ਦਾ ਕਤਲ ਜਿਹੜਾ ਜੀ ਉਹ ਕਰਨ ਦੀ ਗੱਲ ਆਖੀ ਗਈ ਸੀ। ਪਹਿਲਾਂ ਉਹ ਆਪਣੇ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਰਹੇ, ਫਿਰ ਅਚਾਨਕ ਉਹਨਾਂ ਦਾ ਸੰਪਰਕ ਜਿਹੜਾ ਸੀਗਾ ਜੀ ਉਹ ਟੁੱਟ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਹੋਇਆ। ਉਹ ਇੱਕ NRI ਬਲਦੇਵ ਸਿੰਘ ਦਿਓਲ ਦਾ ਭਾਣਜਾ ਹੈ ਤੇ ਕਤਲ ਤੋਂ ਬਾਅਦ ਬਲਦੇਵ ਸਿੰਘ ਦਿਓਲ ਜਿਹੜਾ ਸੀਗਾ ਜੀ ਇੱਥੋਂ ਖਿਸਕ ਗਿਆ ਸੀਗਾ ਔਰ ਉਹ ਇੰਗਲੈਂਡ ਚਲੇ ਗਿਆ ਸੀਗਾ। ਸੋ ਪੁਲਿਸ ਨੇ ਚਲਾਨ ਵੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਪੇਸ਼ ਕੀਤਾ ਹੋਇਆ। ਸੋ ਇਹ ਪੁਲਿਸ ਦੇ ਵਾਸਤੇ ਇੱਕ ਵੱਡੀ ਨਮੋਸ਼ੀ ਜਿਹੜੀ ਹੈ ਜੀ ਉਹ ਬਣ ਗਈ ਆ ਕਿ ਹੁਣ ਉਹ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕੀ ਕਰੇ, ਇਹ ਕਿਵੇਂ ਦੱਸੇ ਕਿ ਜਿਹੜੀ ਉਹ ਡੈੱਡ ਬੋਡੀ ਕਿਹਦੀ ਸੀਗੀ। ਤੇ ਦੂਸਰੀ ਗੱਲ ਇਹ ਕਿ ਰਣਜੀਤ ਸਿੰਘ ਦੀ ਸੁਰੱਖਿਆ ਦੇ ਬਾਰੇ ਉਹਨੇ ਕੀ ਕੀਤਾ ਤੇ ਰਣਜੀਤ ਸਿੰਘ ਇਸ ਵੇਲੇ ਕਿੱਥੇ ਹੈ ਜੀ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਸਹਿਜਧਾਰੀਆਂ ਦੀ ਜਿਹੜੀਆਂ ਵੋਟਾਂ ਨੂੰ ਲੈ ਕੇ ਜਿਹੜੀ ਰਾਜਨੀਤੀ ਕੀਤੀ ਗਈ ਆ ਜਿਹੜੇ ਵੱਡੇ ਬਾਦਲ ਹੋਣਾ ਦੁਆਰਾ, ਉਹ ਰਾਜਨੀਤੀ ਦੇ ਵਿੱਚ ਉਲਝ ਕੇ ਰਹਿ ਗਈ ਭਾਜਪਾ। ਬਿਲਕੁਲ ਜੀ, ਐਕਚੁਅਲੀ ਜਿਵੇਂ ਸਿਆਸਤ ਦੇ ਬਾਰੇ ਦੇ ਵਿੱਚ ਤਾਂ ਕਿਹਾ ਜਾਂਦਾ ਨਾ ਜੀ ਕਿ ਵੱਡੇ ਬਾਦਲ ਹੋਰੀ ਜਿਹੜੇ ਨੇ ਜੀ ਉਹ ਘਾਗ ਸਿਆਸਤਦਾਨਾਂ ਚਾਹੁੰਦੇ ਨੇ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਵੀ ਉਹਨਾਂ ਦੇ ਚੱਕਰਵਿਊਹ ਦੇ ਵਿੱਚ ਜਿਹੜੀ ਹੈ ਜੀ ਉਹ ਫਸੀ ਹੈ। ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ 1925 ਹੈ ਜਿਹੜੀ ਉਹਦੇ ਵਿੱਚ
ਚੇਂਜਸ ਹੋਣੀਆਂ ਸਨ, ਜਿਹੜੀ ਸੋਧ ਹੋਣੀ ਸੀਗੀ ਸਹਿਜਧਾਰੀਆਂ ਵਾਲੇ ਮਾਮਲੇ ਦੇ ਉੱਤੇ। ਸੋ ਇਹ ਜਿਹੜੀ ਇਹਦੀ ਰਾਜ ਸਭਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪਾਸ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ। ਇਹਦੇ ਵਿੱਚ ਤਰਮੀਮ ਜਿਹੜੀ ਸੀ NDA ਸਰਕਾਰ ਦੇ ਵੱਲੋਂ ਜਦੋਂ ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਗਈ ਤਾਂ ਭਾਰਤੀ ਜਨਤਾ ਪਾਰਟੀ ਨੇ ਇਹ ਸੋਚਿਆ ਸੀਗਾ ਕਿ ਇਹਦਾ ਵਿਰੋਧ ਜਿਹੜਾ ਜੀ ਉਹ ਧਿਰਾਂ ਕੁਝ ਕਰਨਗੀਆਂ, ਖਾਸ ਤੌਰ ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਇਹਦਾ ਵਿਰੋਧ ਕਰੂਗੀ ਤੇ ਫਿਰ ਉਹਨੂੰ ਘੇਰਨ ਦਾ ਮੌਕਾ ਸਾਡੇ ਕੋਲੇ ਹੋਊਗਾ ਕਿ ਤੁਸੀਂ ਦੇਖੋ ਸਿੱਖਾਂ ਦੇ ਨਿੱਜੀ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਕਿਵੇਂ ਦਖਲ ਅੰਦਾਜ਼ੀ ਜਿਹੜੀ ਹੈ ਜੀ ਉਹ ਕਰ ਰਹੇ ਹੋ। ਤੇ ਇਹਦੇ ਨਾਲ ਇਉਂ ਹੋਊਗਾ ਜੀ ਕਿ ਰਾਜ ਸਭਾ ਦੇ ਵਿੱਚ ਜਿਹਦਾ ਮੈਜੋਰਿਟੀ ਹੈ ਕਾਂਗਰਸ ਤੇ ਦੂਜੀ ਵਿਰੋਧੀ ਧਿਰਾਂ ਦੀ, ਉਹਨਾਂ ਨੂੰ ਘੇਰਿਆ ਜਾ ਸਕੂਗਾ। ਪਰ ਹੋਇਆ ਉਲਟ ਕੁਝ ਇਦਾਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਇਹਦੇ ਵਿੱਚ ਚਾਲ ਜਿਹੜੀ ਉਹ ਚੱਲੀ, ਉਹ BJP ਨੂੰ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਜਿਹੜਾ ਹੋਇਆ ਇਉਂ ਜੀ ਕਿ ਉਹਨਾਂ ਨੇ ਇੱਕ ਖਾਸ ਰਣਨੀਤੀ ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰ ਲਈ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਨੂੰ ਭਰੋਸੇ 'ਚ ਲੈ ਲਿਆ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਹੋਰਾਂ ਦੇ ਨਾਲ ਜਿਹੜੀ ਜੀ ਉਹ ਗੱਲ ਕਰਕੇ ਇਸ ਬਿੱਲ ਦੇ ਉੱਤੇ ਹਮਾਇਤ ਲੈ ਲਈ। ਕਾਂਗਰਸ ਨੇ ਹਮਾਇਤ ਦੇਤੀ, ਮੁਲਾਇਮ ਸਿੰਘ ਯਾਦਵ ਹੋਰਾਂ ਦੀ ਪਾਰਟੀ ਨੇ ਦੇਤੀ, ਨਿਤਿਸ਼ ਕੁਮਾਰ ਹੋਰਾਂ ਨੇ ਦੇਤੀ। ਜਦੋਂ ਚੁੱਪ ਕੀਤਿਆਂ ਇਹ ਆਲ ਇੰਡੀਆ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਹੋ ਗਈ ਤੇ BJP ਨੂੰ ਉਦੋਂ ਜਿਹੜਾ ਜੀ ਪਤਾ ਲੱਗਿਆ, ਔਰ ਉਹ ਹੈਰਾਨ ਹੈਗੀ ਕਿ ਜਿਸ ਮੁੱਦੇ ਦੇ ਉੱਤੇ ਉਹਨੇ ਮੁੱਦਾ ਬਣਾ ਕੇ ਕਾਂਗਰਸ ਨੂੰ ਘੇਰਨ ਦੀ ਸਾਰੀ ਵਿਉਂਤਬੰਦੀ ਕੀਤੀ ਸੀ, ਘਾੜਤ ਘੜੀ ਸੀ, ਉਹ ਤਾਂ ਧਰੀ ਧਰਾਈ ਰਹਿ ਗਈ। ਤੇ ਇਹ ਬਿੱਲ ਵੀ ਜਿਹੜਾ ਜੀ ਚੁੱਪ ਕੀਤਿਆਂ ਪਾਸ ਹੋ ਗਿਆ। ਇਹਦਾ ਕ੍ਰੈਡਿਟ ਵੀ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਮਿਲ ਸਕਿਆ। ਰੌਲਾ ਰੱਪਾ ਪੈਂਦਾ ਤਾਂ ਉਹਨੇ ਕ੍ਰੈਡਿਟ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਸੀਗੀ। ਜਿਹੜੇ ਚਾਰੋਂ ਖਾਨੇ ਚਿੱਤ ਕਰਨ ਵਾਲੀ ਗੱਲ ਹੁੰਦੀ ਹੈ ਨਾ ਜੀ, ਉਹ BJP ਰਾਜ ਸਭਾ ਦੇ ਵਿੱਚ ਫੇਰ ਹੋ ਗਈ, ਜਿੱਥੇ ਉਹ ਪਹਿਲਾਂ ਹੀ ਘੱਟ ਗਿਣਤੀ ਦੇ ਵਿੱਚ ਜੀ। ਅਤੇ ਕਿਤੇ ਰਾਮੂ ਵਾਲੀਆ ਹੁਣੀ ਤਾਂ ਹੀ ਤਾਂ ਨਹੀਂ ਗਏ ਸੀਗੇ UP ਨੂੰ? ਹੋ ਸਕਦਾ ਜੀ। ਇੱਕ ਰਾਜ ਬਰਾੜ ਹੋਰਾਂ ਦਾ ਗੀਤ ਆਇਆ, ਉਹ ਜ਼ਰੂਰ ਸੁਣਿਓ ਜੀ। ਤੇ ਅਗਲੀ ਜੇ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਵੀ ਮਨ ਕੀ ਬਾਤ ਪ੍ਰਧਾਨ ਮੰਤਰੀ ਨੇ ਕੀਤੀ ਆ, ਪਾਣੀ ਬਚਾਉਣ ਦੀ ਗੱਲ ਕੀਤੀ, ਚੰਗੀ ਗੱਲ ਆ, ਪਰ ਕਾਲਜਾਂ ਦੇ ਵਿੱਚ ਜੋ ਹੋ ਰਿਹਾ ਖਾਸ ਕਰਕੇ JNU ਜਾਂ ਕੱਟੜਵਾਦ ਦੇ ਉੱਤੇ ਚੁੱਪੀ ਧਾਰੀ ਰੱਖੀ। ਬਿਲਕੁਲ ਜੀ, ਉਹਦੇ ਉੱਤੇ ਪਾਣੀ ਹੈ। ਸਰਕਾਰ ਇਸ ਕਰਕੇ ਉਹਨਾਂ ਨੇ ਪਾਣੀ ਦਾ ਮੁੱਦਾ ਜਿਹੜਾ ਜੀ ਉਹ ਛੋਹ ਲਿਆ। ਚੰਗੀ ਗੱਲ ਆ। ਉਹਨਾਂ ਨੇ ਕਿਹਾ ਕਿ ਜਿਹੜੀ ਮਨਰੇਗਾ ਉਹਦੇ ਤਹਿਤ ਤਲਾਬ ਜਿਹੜੇ ਨੇ ਉਹ ਬਣਾਏ ਜਾਣਗੇ ਜਾਂ ਜਿਹੜੇ ਛੱਪੜ ਨੇ ਉਹਨਾਂ ਨੂੰ ਸਾਫ਼ ਕੀਤਾ ਜਾਊਗਾ ਤਾਂ ਕਿ ਜਿਹੜਾ ਪਾਣੀ ਹੈ ਮੀਂਹਾਂ ਦਾ ਜਿਹੜਾ ਉਹਨੂੰ ਸੰਭਾਲਿਆ ਜਾ ਸਕੇ। ਪਰ ਪਾਣੀਆਂ ਦੇ ਭਖੇ ਹੋਏ ਮੁੱਦੇ ਦੇ ਉੱਤੇ ਉਹਨਾਂ ਦੀ ਜਿਹੜੀ ਧਾਰਨ ਕੀਤੀ ਚੁੱਪ ਹੈ, ਉਹ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਗਈ। ਜਾਂ ਤਾਂ ਮਨ ਕੀ ਬਾਤ ਜਿਹੜੀ ਆ ਜੀ ਕਰਨ ਤੇ ਫਿਰ ਕਲੀਅਰ ਕਰਨ ਕਿ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਜਿਹੜੀ ਆ ਉਹ ਇੱਕ ਸੂਬੇ ਦਾ ਸਾਥ ਕਿਉਂ ਦੇ ਰਹੀ ਹੈ, ਕਿ ਉਹ ਇੱਕ ਸੂਬੇ ਦੇ ਨਾਲ ਹੀ ਕੰਮ ਕਰ ਰਹੀ ਹੈ, ਜਾਂ ਜਿੱਥੇ ਉਹਨਾਂ ਦੀ ਪਾਰਟੀ ਦੀ ਸਰਕਾਰ ਆ, ਪਾਰਟੀ ਦੀ ਸਰਕਾਰ ਤਾਂ ਉਹਨਾਂ ਦੀ ਪੰਜਾਬ ਦੇ ਵਿੱਚ ਵੀ ਹੈ, ਫਿਰ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਜਿਹੜਾ ਜੀ ਇਹ ਸਲੂਕ ਕਿਉਂ ਆ। ਉਹ ਸਿਰਫ ਮੀਂਹਾਂ ਦੇ ਪਾਣੀਆਂ ਦੀ ਜਿਹੜੀ ਆ ਜੀ ਉਹ ਗੱਲ ਕਰਦੇ ਰਹੇ, ਦੂਜੇ ਪਾਣੀਆਂ ਦੇ ਮਸਲੇ ਤੋਂ ਬਿਲਕੁਲ ਜਿਹੜਾ ਜੀ ਉਹ ਸਾਈਡ ਲਾਈਨ ਹੋ ਕੇ ਨਿਕਲ ਗਏ। ਆਈ ਥਿੰਕ ਲੋਕਾਂ ਨੂੰ ਹੁਣ ਸਭ ਤੋਂ ਵੱਧ ਹਾਸਾ ਉਦੋਂ ਆਉਂਦਾ ਜਦੋਂ ਪੁਰਾਣੇ ਬਿਆਨ ਉਹ ਚੇਤੇ ਕਰਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇਹੀ ਭਾਰਤੀ ਜਨਤਾ ਪਾਰਟੀ ਮੋਹਨ ਸਿੰਘ ਕਹਿੰਦੀ ਹੁੰਦੀ ਸੀ। ਪਰ ਅੱਜ ਕੱਲ੍ਹ ਹਰ ਮੁੱਦੇ ਦੇ ਉੱਤੇ ਜਿਹੋ ਜਿਹੀ ਮੌਨ ਜਿਹੜੀ ਹੈ ਜੀ ਉਹ ਨਰਿੰਦਰ ਮੋਦੀ ਹੋਰਾਂ ਨੇ ਧਾਰੀ ਹੋਈ ਹੈ, ਉਹਦੇ ਹਿਸਾਬ ਦੇ ਨਾਲ ਤਾਂ ਇਉਂ ਲੱਗਦਾ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਤਾਂ ਬਹੁਤ ਬੋਲੇ ਸੀਗੇ। ਜੀ ਬਿਲਕੁਲ ਜੀ, ਕਿਉਂਕਿ ਮਨਮੋਹਨ ਸਿੰਘ ਹੋਰਾਂ ਨੇ ਵੀ ਇਦਾਂ ਦਾ ਬਿਆਨ ਦੇ ਦਿੱਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜ਼ਿਆਦਾ ਹੀ ਚੁੱਪ ਰਹਿੰਦੇ ਨੇ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਪੰਨੂ ਜੀ ਵੀ ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਹੋਲੀ ਲੰਘ ਗਈ, ਰੰਗ ਵੀ ਸਾਫ਼ ਹੋਏ, ਰੱਟਾ ਰੰਗਾਂ ਦਾ ਅਜੇ ਨਾ ਮੁੱਕਿਆ ਜੀ। ਹੋਲੀ ਲੰਘ ਗਈ, ਰੰਗ ਵੀ ਸਾਫ਼ ਹੋਏ, ਰੱਟਾ ਰੰਗਾਂ ਦਾ ਅਜੇ ਨਾ ਮੁੱਕਿਆ ਈ, ਰੰਗ ਪਾਏ ਤੋਂ ਹੋਇਆ ਸੀ ਭੇੜ, ਜਿੱਥੇ ਗੁੱਸਾ ਉਹਨਾਂ ਨੇ ਅਜੇ ਨਾ ਠੁੱਕਿਆ ਜੀ। ਗੁੱਸੇ ਹੋਰ ਗੁੜਗਾਉਂ ਵਿੱਚ ਕੱਲ ਹੋਈ ਕੋਈ, ਬੂਹੇ ਮੂਹਰੇ ਸ਼ਰੀਕਾਂ ਦੇ ਬੁੱਕਿਆ ਈ, ਘਰ ਵਾਲਿਆਂ ਅੱਗੇ ਨਾ ਢਿੱਲ ਕੀਤੀ, ਆਪ ਆਏ ਸ਼ਰੀਕ ਨੂੰ ਟੁੱਕਿਆ ਜੀ। ਹੋਲੀ ਆਉਣ ਦੀ ਬਹੁਤ ਉਡੀਕ ਸੀਗੀ, ਹੋਲੀ ਆਣ ਕੇ ਕਹਿਰ ਗੁਜ਼ਾਰ ਗਈ ਜੀ। ਹੋਲੀ ਆਉਣ ਦੀ ਬਹੁਤ ਉਡੀਕ ਸੀਗੀ, ਹੋਲੀ ਆਣ ਕੇ ਕਹਿਰ ਗੁਜ਼ਾਰ ਗਈ ਜੀ। ਜਿਹੜੇ ਘਰਾਂ ਸੀ ਦੋਹਾਂ ਦਾ ਪਿਆਰ ਰਫੜ, ਹੋਲੀ ਜਿੰਦਰਾ ਦੋਵੇਂ ਥਾਂ ਮਾਰ ਗਈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਇਸ ਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ
ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।